ਤੇ ਜੀ ਆਪਾਂ ਸਭ ਤੋਂ ਪਹਿਲਾਂ ਗੱਲ ਰਾਜਪਾਲ ਅੱਜ ਕੱਲ੍ਹ ਪਾਵਰ ਦੇ ਵਿੱਚ ਆਏ ਹੋਏ ਆ ਇੰਡੀਆ ਦੇ ਵਿੱਚ। ਜਿਵੇਂ ਆਪਾਂ ਪੰਜਾਬ ਦੀਆਂ ਵੀ ਤੁਸੀਂ ਖਬਰਾਂ ਕਰਦੇ ਆ ਕਿ ਰਾਜਪਾਲ ਦਾ ਰੇੜਕਾ ਆ, ਇਸੇ ਤਰ੍ਹਾਂ ਕੇਰਲਾ ਦੇ ਵਿੱਚ ਵੀ ਰਾਜਪਾਲ ਦਾ ਰੇੜਕਾ ਚੱਲ ਰਿਹਾ ਹੈ। ਬਿਲਕੁਲ ਭੈਣ ਜੀ ਕਿ ਜਦੋਂ ਪਿਛਲੇ ਦਿਨੀ ਪੰਜਾਬ ਦੇ ਰਾਜਪਾਲ ਦਾ ਮੁੱਖ ਮੰਤਰੀ ਭਗਵੰਤ ਮਾਨ ਨਾਲ ਪੇਚਾ ਫਸਦਾ, ਖਾਸ ਕਰਕੇ ਇਹ ਮਾਮਲਾ ਬੇਸ਼ੱਕ ਵਿਸ਼ਵਾਸ ਮਤੇ ਵਾਲੇ ਸੈਸ਼ਨ ਬੁਲਾਉਣ ਤੋਂ ਸ਼ੁਰੂ ਹੁੰਦਾ, ਫਿਰ ਉਹ ਬਾਬਾ ਫਰੀਦ ਯੂਨੀਵਰਸਿਟੀ ਦੇ ਚਾਂਸਲਰ, ਫਿਰ ਉਹ ਤੋਂ ਬਾਅਦ ਲੁਧਿਆਣਾ ਯੂਨੀਵਰਸਿਟੀ ਦੇ ਚਾਂਸਲਰ ਨਾਲ ਜਦੋਂ ਆਉਂਦਾ, ਫਿਰ ਉੱਥੋਂ ਬਿਲਕੁਲ ਉਹ ਸਾਫ਼ ਹੋ ਜਾਂਦਾ ਕਿ ਬੀਜੇਪੀ ਦੀ ਸਕ੍ਰਿਪਟ ਪੜ੍ਹੀ ਜਾ ਰਹੀ ਹੈ, ਬੀਜੇਪੀ ਦੇ ਪਾਲੇ ਵੱਲੋਂ ਖੇਡਿਆ ਜਾ ਰਿਹਾ। ਸੋ ਇਸ ਲਈ ਰਾਜਪਾਲ ਫਿਰ ਅਚੇਚੇ ਤੌਰ ਤੇ ਪ੍ਰੈਸ ਕਾਨਫਰੰਸ ਕਰਦੇ ਨੇ। ਪ੍ਰੈਸ ਕਾਨਫਰੰਸ ਦੇ ਦੌਰਾਨ ਉਹ ਤਾਮਿਲਨਾਡੂ ਦੇ ਆਪਣੇ 4 ਸਾਲ ਦੇ ਰਾਜਪਾਲ ਦੇ ਸਮੇਂ ਦੀ ਕਾਰਜਕਾਰਨੀ ਦਾ ਮਤਲਬ ਹਵਾਲਾ ਦੇ ਕੇ ਕਹਿੰਦੇ ਨੇ ਕਿ ਮੈਂ 4 ਸਾਲ ਉੱਥੇ ਰਾਜਪਾਲ ਰਿਹਾ ਤੇ ਤਦ ਮੈਨੂੰ ਪਤਾ ਹੈ ਕਿ ਉੱਥੇ 50 ਤੋਂ 40 ਤੋਂ ਲੈ ਕੇ 50 ਕਰੋੜ ਦੇ ਵਿੱਚ BC ਲੱਗਦਾ ਸੀ। ਸੋ ਇਸ ਲਈ ਉਹਨਾਂ ਨੇ ਕਿਤੇ ਨਾ ਕਿਤੇ ਪੰਜਾਬ ਸਰਕਾਰ ਨੂੰ ਇਹ ਮਤਲਬ ਸੁਣੌਤੀ ਸੁਣਾਉਣ ਦੀ ਇੱਕ ਦਿਨ ਇੱਕ ਗੱਲ ਕੀਤੀ ਹੋਵੇਗੀ, ਜਿਵੇਂ ਕਿ ਕੀ ਤੁਸੀਂ ਵੀ BC ਪੈਸੇ ਲੈ ਕੇ ਲਾਉਂਦੇ ਹੋ। ਸੋ ਇਸ ਤਰ੍ਹਾਂ ਦਾ ਉਹਨਾਂ ਨੇ ਪ੍ਰੈਸ ਕਾਨਫਰੰਸ ਫਿਰ ਇਹ ਵੀ ਡਰ ਦਿਖਾਇਆ ਕਿ ਅਸੀਂ ਭਗਵੰਤ ਮਾਨ ਤੇ FIR ਕਰ ਸਕਦੇ ਹਾਂ, ਅਸੀਂ ਜਾਂ ਫਿਰ ਮਤਲਬ ਕਿ ਕਾਨੂੰਨੀ ਸਲਾਹ ਲੈ ਸਕਦੇ ਹਾਂ। ਸੋ ਉਸ ਤਰ੍ਹਾਂ ਦਾ ਜਦੋਂ ਹਵਾਲਾ ਚੱਲੇ ਤਾਂ ਉਹ 'ਚੋਂ ਲੱਗ ਰਿਹਾ ਸੀਗਾ ਕਿ ਹਾਂ ਉਹ ਸਾਫ਼ ਇੱਕ ਤਰ੍ਹਾਂ ਨਾਲ ਕੇਂਦਰ ਦੇ ਵੱਲੋਂ ਖੇਡ ਰਹੇ ਨੇ, ਉਹ ਰਾਜਪਾਲ ਨਾ ਹੋ ਕੇ ਇੱਕ ਸਿਆਸਤਦਾਨ ਬਣ ਕੇ ਮਤਲਬ ਕਿ ਆਡਾ ਲੈ ਰਹੇ ਨੇ। ਤੇ ਇੱਧਰੋਂ ਪੰਜਾਬ ਵਾਲੇ ਮੁੱਖ ਮੰਤਰੀ ਸਾਹਿਬ ਕੇਜਰੀਵਾਲ ਵਾਲੀ ਸਕ੍ਰਿਪਟ ਪੜ੍ਹਦੇ ਨੇ, ਉਹ ਸਾਰਿਆਂ ਨੂੰ ਪਤਾ ਹੈ ਕਿ ਉਹ ਦਿੱਲੀ ਜੋ ਕਹਿ ਦਿੰਦੀ ਹੈ ਉਸੇ ਤਰ੍ਹਾਂ ਉਹ ਕਰਦੇ ਨੇ। ਪਰ ਇਹ ਸਭ ਦੇ ਵਿਚਾਲੇ ਰਾਜਪਾਲ ਜਦੋਂ ਪੁਰੋਹਿਤ ਹੋਰੀ ਪ੍ਰੈਸ ਕਾਨਫਰੰਸ ਕਰ ਰਹੇ ਸੀ ਤਦ ਉਹਨਾਂ ਨੇ ਜ਼ਿਕਰ ਕੀਤਾ ਬੰਗਾਲ ਦੇ ਔਰ ਗੁਜਰਾਤ ਦਾ। ਉਹਨਾਂ ਨੇ ਉਦਾਹਰਨ ਦਿੱਤੀ ਕਿ ਬੰਗਾਲ ਦੇ ਵਿੱਚ ਵੀ ਇਸ ਤਰ੍ਹਾਂ ਹੋਇਆ ਸੀ, ਫਿਰ ਕੋਰਟ ਦੇ ਵਿੱਚ ਜਾ ਕੇ ਮਤਲਬ ਕਿ ਰਾਜਪਾਲ ਕੋਲ ਜਿਹੜੀ ਸ਼ਕਤੀਆਂ ਨੇ ਉਹ ਮਿਲ ਗਈਆਂ। ਇਸੇ ਤਰ੍ਹਾਂ ਉਹਨਾਂ ਨੇ ਗੁਜਰਾਤ ਦਾ ਇੱਕ ਉਦਾਹਰਨ ਦਿੱਤੀ। ਦਿੱਲੀ ਦੀ ਉਦਾਹਰਨ ਸਾਡੇ ਆਪਣੇ ਸਾਹਮਣੇ ਆ ਸਾਰਿਆਂ ਦੇ ਕਿ LG ਨੂੰ ਕਿਵੇਂ ਕੋਰਟ ਨੇ, ਅਦਾਲਤ ਨੇ ਵੱਧ ਤਾਕਤਾਂ ਦੇ ਦਿੱਤੀਆਂ, ਕਿਵੇਂ ਦਿੱਲੀ ਦੇ ਵਿੱਚ ਪੂਰੀ ਤਰ੍ਹਾਂ ਨਾਲ ਕੰਟਰੋਲ ਅਰਧ ਸੂਬੇ ਹੋਣ ਦੇ ਨਾਤੇ ਵੀ ਮਤਲਬ LG ਕੋਲ ਹੈ। ਪਰ ਹੁਣ ਨਵਾਂ ਮਾਮਲਾ ਸਾਹਮਣੇ ਆ ਰਿਹਾ ਕੇਰਲਾ ਤੋਂ। ਕੇਰਲਾ ਦੇ ਵਿੱਚ 9 ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਨੂੰ ਰਾਜਪਾਲ ਨੇ ਅੱਜ 11 ਵਜੇ ਤੱਕ ਅਸਤੀਫੇ ਦੇਣ ਲਈ ਕਹਿ ਦਿੱਤਾ। ਸਾਰਿਆਂ ਨੂੰ ਪਤਾ ਹੈ ਕਿ ਸਾਰੀਆਂ ਯੂਨੀਵਰਸਿਟੀਆਂ ਜਿਹੜੀਆਂ ਹੁੰਦੀਆਂ ਨੇ ਉੱਥੇ ਦਾ ਰਾਜਪਾਲ ਉਹਦਾ ਚਾਂਸਲਰ ਹੁੰਦਾ ਹੈ ਔਰ ਵਾਈਸ ਚਾਂਸਲਰ ਮਤਲਬ ਕਿ ਅਸਲ ਦੇ ਵਿੱਚ ਵਾਈਸ ਚਾਂਸਲਰ ਨੇ ਯੂਨੀਵਰਸਿਟੀ ਚਲਾਉਣੀ ਹੁੰਦੀ ਹੈ, ਇੱਕ ਮਾਣਤਾਣ ਦਾ ਅਹੁਦਾ ਹੁੰਦਾ। ਸੋ ਉਸ ਮਾਣਤਾਣ ਦੇ ਅਹੁਦੇ ਨੂੰ ਤੁਸੀਂ ਹੁਣ ਮਤਲਬ ਕਿ ਸੰਵਿਧਾਨ ਦੀ ਆੜ ਲੈ ਕੇ ਜਾਂ ਉਹਦੇ ਵਿੱਚੋਂ ਨੁਕਤੇ ਮਤਲਬ ਲੈ ਕੇ ਤੁਸੀਂ ਇਹ ਕਹੋ ਕਿ ਹਾਂ ਹੁਣ, ਕਿਉਂਕਿ ਜਿਸ ਤਰ੍ਹਾਂ ਜਿਹੜੀ ਯੂਨੀਵਰਸਿਟੀ ਆ ਲੁਧਿਆਣੇ ਵਾਲੀ ਖੇਤੀਬਾੜੀ ਯੂਨੀਵਰਸਿਟੀ, ਉਹਦੀ ਆਪਾਂ ਪਹਿਲਾਂ ਵੀ ਮੈਂ ਦਰਸ਼ਕਾਂ ਸਾਹਮਣੇ ਗੱਲ ਰੱਖ ਚੁੱਕਿਆ ਕਿ ਆਟੋਨਮਿਕ ਬੋਡੀ ਹੈ ਔਰ ਉਸ ਬੋਡੀ ਦੇ ਵਿੱਚ ਜਿਹੜੀ ਉਹਨਾਂ ਦੀ ਪ੍ਰਬੰਧਕੀ ਕਮੇਟੀ ਹੁੰਦੀ ਹੈ ਉਸ ਨੂੰ ਅਧਿਕਾਰ ਹੁੰਦਾ, ਜਿਹਦੀ ਅਗਵਾਈ ਚੀਫ ਸੈਕਟਰੀ ਕਰਦਾ, ਉਸ ਨੂੰ ਅਧਿਕਾਰ ਹੁੰਦਾ ਕਿ ਉਹ ਭਾਈ ਆਪਣੀ ਮਰਜ਼ੀ ਦਾ ਇੱਕ ਬੰਦਾ ਲਾ ਸਕਣ, ਕਿਉਂਕਿ ਉਹਨਾਂ ਨੇ ਸਿਲੈਕਸ਼ਨ ਕਮੇਟੀ ਬਣਾ ਕੇ ਉਹ 'ਚੋਂ ਨਾਮ ਲੈ ਲਏ ਹੁੰਦੇ ਨੇ। ਉਹਨਾਂ ਨਾਮਾਂ 'ਚੋਂ ਸ਼ਾਰਟ ਲਿਸਟ ਦੇ ਵਿੱਚੋਂ ਇੱਕ ਨਾਮ ਚੁਣ ਕੇ ਉਹ ਅੱਗੇ ਰਾਜਪਾਲ ਨੂੰ ਭੇਜ ਦਿੰਦੇ ਨੇ ਔਰ ਇਸ ਤਰ੍ਹਾਂ ਹੁੰਦਾ ਹੈ। ਸੋ ਇਸ ਲਈ ਜਦੋਂ ਤਾਲਮੇਲ ਚੰਗਾ ਹੁੰਦਾ ਤਾਂ ਇਸ ਤਰ੍ਹਾਂ ਹੀ ਚੱਲਦਾ, ਜਾਂ ਕੇਂਦਰ ਵਿੱਚ ਦਖਲ ਨਹੀਂ ਕਰਦੀ ਤਾਂ ਫਿਰ ਇਸ ਤਰ੍ਹਾਂ ਹੀ ਨਾਰਮਲ ਇਸ ਤਰ੍ਹਾਂ ਚੱਲਦਾ। ਪਰ ਇਹਦੇ ਵਿੱਚ ਇੱਕ ਨੁਕਤਾ ਪਿਆ ਛੋਟਾ ਜਿਹਾ ਕਿ ਜੇ 2 ਮਹੀਨੇ ਸੀਟ ਖਾਲੀ ਰਹਿ ਜਾਵੇ ਤਦ ਰਾਜਪਾਲ ਨੂੰ ਅਧਿਕਾਰ ਹੈ ਕਿ ਉਹ ਆਪਣੀ ਮਰਜ਼ੀ ਦਾ ਵਾਈਸ ਚਾਂਸਲਰ ਲਾ ਸਕਦਾ। ਸੋ ਇਹ ਜੇਕਰ ਅੱਗੇ ਵੀ ਕਦੇ ਇੱਦਾਂ ਖਾਲੀ ਰਿਹਾ ਹੋਵੇ ਤਦ ਵੀ ਸਰਕਾਰ ਦਾ ਜਾਂ ਉਸ ਕਮੇਟੀ ਦਾ ਜਾਂ ਯੂਨੀਵਰਸਿਟੀ ਦਾ ਤਾਲਮੇਲ ਅਜਿਹਾ ਹੁੰਦਾ ਕਿ ਰਾਜਪਾਲ ਜ਼ਿਆਦਾ ਉਹਦੇ ਵਿੱਚ ਦਖਲ ਨਹੀਂ ਦਿੰਦਾ ਕਦੇ। ਪਰ ਹੁਣ ਜਦੋਂ ਆਡਾ ਚੱਲ ਰਿਹਾ ਸਰਕਾਰ ਦਾ, ਸਰਕਾਰ ਵੀ ਝੂਠ ਬੋਲਦੀ ਹੈ, ਕਦੇ ਕਹਿੰਦੀ ਹੈ ਕਿ ਇਸ ਤਰ੍ਹਾਂ ਨਹੀਂ ਜੀ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਵਿਸ਼ੇਸ਼ ਸੈਸ਼ਨ ਬੁਲਾਉਣਾ, ਬਾਅਦ ਚੋਂ ਲਿਆਉਂਦੇ ਨੇ ਭਰੋਸੇ ਦਾ ਮਤਾ ਜਦੋਂ ਕਿ ਕਿਸੇ ਧਿਰ ਨੇ ਮੰਗੇ ਨਹੀਂ ਕੀਤੀ ਸੀ। ਉਹ ਜਿਹੜਾ ਬਖੇੜਾ ਖੜਾ ਹੋਇਆ ਉਹਦਾ ਮੌਕਾ ਮਿਲ ਗਿਆ ਰਾਜਪਾਲ ਪੁਰੋਹਿਤ ਨੂੰ ਤੇ ਉਹ ਵਾਧਾ ਵੱਧ ਗਿਆ। ਇਸੇ ਤਰ੍ਹਾਂ ਦੇ ਮਾਮਲੇ ਬੰਗਾਲ ਦੇ ਵਿੱਚ ਸਾਹਮਣੇ ਆਏ। ਇਸੇ ਤਰ੍ਹਾਂ ਹੁਣ ਕੇਰਲਾ ਦੇ ਵਿੱਚ ਕੇਰਲਾ ਦੇ ਮੁੱਖ ਮੰਤਰੀ ਨੇ ਵੀ ਬਿਲਕੁਲ ਉਹੀ ਗੱਲ ਕੀਤੀ ਹੈ ਜੋ ਪੱਛਮੀ ਬੰਗਾਲ ਜਾਂ ਪੰਜਾਬ ਦੇ ਮੁੱਖ ਮੰਤਰੀ ਕਰਦੇ ਨੇ ਕਿ ਭਾਈ RSS ਦਾ ਰਾਜਪਾਲ ਹੈ, RSS ਵੱਲੋਂ ਖੇਡ ਰਿਹਾ ਹੈ, ਇਹ ਭਾਜਪਾ ਵੱਲੋਂ ਖੇਡ ਰਿਹਾ ਤੇ ਇਸੇ ਲਈ ਸਾਨੂੰ ਤੰਗ ਕੀਤਾ ਜਾ ਰਿਹਾ, ਸਾਡੀ ਯੂਨੀਵਰਸਿਟੀ 'ਚ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ। ਔਰ ਕੇਰਲਾ ਦੇ ਮਤਲਬ ਕਿ ਵਿੱਚ 9 ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਤੋਂ ਅਸਤੀਫੇ ਮੰਗ ਲਏ ਨੇ ਔਰ ਮਾਮਲਾ ਕੋਰਟ ਤੱਕ ਗਿਆ ਔਰ ਕੋਰਟ ਨੇ ਵੀ ਕਿਹਾ ਕਿ ਜਿਹੜਾ ਇਸ ਮਾਮਲੇ ਦੇ ਉੱਤੇ ਗਵਰਨਰ ਦਾ ਆਖਰੀ ਹੁਕਮ ਜਦੋਂ ਤੱਕ ਨਹੀਂ ਆ ਜਾਂਦਾ, ਆਖਰੀ ਆਦੇਸ਼ ਨਹੀਂ ਆ ਜਾਂਦਾ, ਤਦ ਤੱਕ ਇਹ ਚਾਂਸਲਰ ਬਣੇ ਰਹਿ ਸਕਦੇ ਨੇ। ਆਖਰੀ ਦੇ ਜੋ ਉਹਦਾ ਆਊਗਾ ਉਹ ਮੰਨਣਾ ਪਊਗਾ। ਇਹਦਾ ਮਤਲਬ ਜੇ ਉਹਨੇ ਅਸਤੀਫੇ ਮੰਗੇ ਨੇ ਤਾਂ ਅਸਤੀਫੇ ਉਹਨੂੰ ਦੇਣੇ ਪੈਣਗੇ। ਸੋ ਇਸ ਲਈ ਇਹ ਟਕਰਾਅ ਇਕੱਲਾ ਪੰਜਾਬ ਤੱਕ ਜਾਂ ਬੰਗਾਲ ਤੱਕ ਜਾਂ ਗੁਜਰਾਤ ਤੱਕ ਜਾਂ ਹੋਰ ਸੂਬਿਆਂ ਤੱਕ ਸੀਮਤ ਨਹੀਂ ਰਿਹਾ। ਸੋ ਜਿੱਥੇ ਜਿੱਥੇ ਰਾਜਪਾਲ ਹੋਰਾਂ ਨੇ ਮਤਲਬ ਕੇਂਦਰ ਦੇ ਹਵਾਲੇ ਨਾਲ ਕੇਂਦਰੀਕਰਨ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਸ ਹਵਾਲੇ ਨਾਲ ਇਹ ਘਟਨਾਕ੍ਰਮ ਛੋਟੀ ਨਹੀਂ ਹੈ। ਸੋ ਇਸ ਗੱਲ ਨੂੰ ਲੈ ਕੇ ਸੂਬਿਆਂ ਨੂੰ ਸੋਚਣਾ ਪੈਣਾ ਕਿ ਕਿਵੇਂ ਸੂਬਿਆਂ ਦੇ ਅਧਿਕਾਰ ਖੋਏ ਜਾ ਰਹੇ। ਇੱਥੇ ਤਾਂ ਗੱਲਾਂ ਚੱਲਦੀਆਂ ਸੀ ਪੰਚਾਇਤਾਂ ਨੂੰ ਵੱਧ ਅਧਿਕਾਰ ਦੇਣ ਦੇ, ਪੰਚਾਇਤਾਂ ਨੂੰ ਉਹਨਾਂ ਦੇ ਵਿਭਾਗ ਕਦੋਂ ਮਿਲਣਗੇ, ਪੰਚਾਇਤ ਅਧਿਕਾਰ ਥੱਲਿਓਂ ਉੱਪਰ ਨੂੰ ਦੇਣ ਦੀ ਗੱਲ ਸੀਗੀ, ਇਹ ਉਲਟਾ ਚੱਲ ਰਿਹਾ। ਸੋ ਪੂਰੀ ਤਰ੍ਹਾਂ ਨਾਲ ਪੰਜਾਬ ਦਾ ਹੁਣ ਕੇਂਦਰੀਕਰਨ ਹੋਣ ਜਾ ਰਿਹਾ। ਉਸੇ ਤਰ੍ਹਾਂ ਕੇਰਲਾ ਦੀ ਵੀ ਇਹ ਘਟਨਾ ਸਾਹਮਣੇ ਰਹੀ। ਮਤਲਬ ਜਿੱਥੇ ਭਾਜਪਾ ਦੀ ਸਰਕਾਰ ਨਹੀਂ ਉੱਥੇ ਫਿਰ ਵਾਇਆ ਰਾਜਪਾਲ ਅਸੀਂ ਸਰਕਾਰ ਚਲਾਵਾਂਗੇ, ਇਹ ਸੁਨੇਹਾ ਦੇਣ ਦੀ ਕੋਸ਼ਿਸ਼
ਹੋ ਰਹੀ ਹੈ, ਜਿਹਦਾ ਨੁਕਸਾਨ ਪੰਜਾਬ ਨੂੰ ਹੋਣ ਦਾ ਖਤਰਾ ਖੜਾ। ਇਸ ਤਰ੍ਹਾਂ ਹੁਣ ਕੇਰਲਾ ਮੂਰੇ ਵੀ ਚੁਣੌਤੀ ਆ ਖੜੀ ਹੋਈ ਹੈ ਜੀ ਭੈਣ ਜੀ।